ਖਾਸ ਖਬਰਾਂ ਦਾ। ਪਰ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਬਹੁਤ ਬਹੁਤ ਟਾਈਮ ਦੇਣ ਲਈ। ਜੀ ਡਾਕਟਰ ਸਾਹਿਬ, ਅੱਜ ਕਿਸ ਬਿਮਾਰੀ ਦੇ ਇਲਾਜ ਬਾਬਤ ਤੁਸੀਂ ਜਾਣਕਾਰੀਆਂ ਸਾਂਝੀਆਂ ਕਰੋਗੇ ਜੀ? ਅੱਜ ਆਪਾਂ ਜੀ ਬੱਚਿਆਂ ਦੀਆਂ ਕੁਝ ਕੁ ਬਿਮਾਰੀਆਂ ਬਾਰੇ ਗੱਲ ਕਰ ਲੈਂਦੇ ਹਾਂ। ਜਿਵੇਂ ਅਕਸਰ ਹੀ ਮੇਰੇ ਕੋਲ ਪੇਰੈਂਟਸ ਆਉਂਦੇ ਨੇ ਬੱਚਿਆਂ ਨੂੰ ਲੈ ਕੇ, ਛੋਟੇ ਬੱਚੇ ਹੁੰਦੇ ਨੇ, ਜਿਵੇਂ ਹਾਂਜੀ। ਉਹਨੂੰ ਕਹਿੰਦੇ ਭੁੱਖ ਨਹੀਂ ਲੱਗਦੀ ਹੈਗੀ, ਇਹਨਾਂ ਦੀ ਸਿਹਤ ਨਹੀਂ ਬਣਦੀ ਹੈਗੀ। ਹੂੰ। ਕਈ ਵਾਰ ਬੱਚਿਆਂ ਨੂੰ ਕਬਜ਼ ਦੀ ਸ਼ਿਕਾਇਤ ਵੀ ਹੁੰਦੀ ਆ, ਜਾਂ ਕਈ ਵਾਰ ਕੱਦ ਨਹੀਂ ਵੱਧਦਾ ਹੁੰਦਾ, ਕਮਜ਼ੋਰ ਬਹੁਤ ਛੋਟੇ ਕੱਦ ਦੇ ਰਹਿ ਜਾਂਦੇ ਨੇ। ਤੇ ਉਹਦੇ ਵਿੱਚ ਆਯੁਰਵੇਦ ਦੇ ਵਿੱਚ ਬਹੁਤ ਵਧੀਆ ਅਸੀਂ ਇਲਾਜ ਕਰਦੇ ਹਾਂ। ਪਹਿਲਾਂ ਤਾਂ ਅਸੀਂ ਉਹਦਾ ਹਾਜ਼ਮਾ ਠੀਕ ਕਰਦੇ ਹਾਂ ਬੱਚੇ ਦਾ, ਉਹਨੂੰ ਭੁੱਖ ਲੱਗਣ ਲਾਉਂਦੇ ਹਾਂ। ਜਦੋਂ ਉਹਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ, ਖਾਧਾ ਪੀਤਾ ਹਜਮ ਹੋਣਾ ਸ਼ੁਰੂ ਹੋ ਜਾਂਦਾ, ਫਿਰ ਉਹਦੀ ਸਿਹਤ ਵੀ ਬਣਨੀ ਸ਼ੁਰੂ ਹੋ ਜਾਂਦੀ ਹੈ, ਵਜਨ ਵੀ ਵੱਧਦਾ ਹੈ, ਕੱਦ ਵੀ ਵੱਧਦਾ ਹੈ। ਕਈ ਵਾਰ ਕੀ ਹੁੰਦਾ, ਬਾਕੀ ਦਾ ਭੁੱਖ ਲੱਗਦੀ ਹੁੰਦੀ ਹੈ, ਹਜਮ ਵੀ ਹੁੰਦਾ, ਕੱਦ ਨਹੀਂ ਵੱਧਦਾ ਹੁੰਦਾ ਬੱਚਿਆਂ ਦਾ। ਕੱਦ ਦੇ ਵਿੱਚ ਆਯੁਰਵੇਦ ਦੇ ਵਿੱਚ ਕੁਝ ਜੜੀਆਂ ਬੂਟੀਆਂ ਹੈਗੀਆਂ ਨੇ, ਜਿਹਨਾਂ ਦਾ ਇਸਤੇਮਾਲ ਬਹੁਤ ਵਧੀਆ ਰਿਜ਼ਲਟ ਦਿੰਦਾ ਸਾਨੂੰ। ਉਹ ਅਸੀਂ ਬੱਚਿਆਂ ਨੂੰ ਦੇਣੇ ਸ਼ੁਰੂ ਕਰ ਦਿੰਦੇ ਹਾਂ, ਤੇ ਉਹਦਾ ਵੀ ਫਿਰ ਫਰਕ ਪਏ। ਇਸ ਕਰਕੇ ਬੱਚਿਆਂ ਦੀ ਕੋਈ ਵੀ ਬਿਮਾਰੀ ਹੋਵੇ, ਕਈ ਵਾਰ ਬੱਚਿਆਂ ਦੀ ਖਾਂਸੀ ਨਹੀਂ ਹਟਦੀ ਹੁੰਦੀ ਹੈਗੀ, ਜਾਂ ਬੱਚਿਆਂ ਨੂੰ ਟੌਂਸਲਸ ਹੋ ਜਾਂਦੇ ਨੇ, ਡਾਕਟਰ ਕਹਿੰਦੇ ਨੇ ਜੀ ਆਪਰੇਟ ਕਰਾਉਣਾ ਪੈਣਾ, ਆਪਰੇਸ਼ਨ ਕਰਾਉਣਾ ਪੈਣਾ। ਪਰ ਆਯੁਰਵੇਦ ਦੇ ਵਿੱਚ ਅਸੀਂ ਹੱਲ ਕਰ ਦਿੰਦੇ ਹਾਂ, ਇਹਦਾ ਪਰਮਾਨੈਂਟ ਠੀਕ ਹੋ ਜਾਂਦੀ ਹੈ ਪ੍ਰੋਬਲਮ। ਤੁਹਾਨੂੰ ਆਪਰੇਟ ਕਰਾਉਣ ਦੀ ਲੋੜ ਨਹੀਂ, ਕਿਉਂਕਿ ਕੁਦਰਤ ਨੇ ਇੱਕ ਜਿਹੜੇ ਟੌਂਸਲਸ ਨੇ, ਜਿਹਨੂੰ ਆਪਾਂ ਗਲੇ ਕਹਿ ਦਿੰਦੇ ਆ, ਫਿਲਟਰ ਲਾਏ ਹੋਏ ਨੇ ਜੀ। ਇਸ ਕਰਕੇ ਬੱਚਿਆਂ ਦੇ ਸੰਬੰਧਿਤ ਕੋਈ ਵੀ ਤੁਹਾਨੂੰ ਦਿੱਕਤ ਆ ਰਹੀ ਆ, ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੋਤ ਆਯੁਰਵੈਦਿਕ ਸੈਂਟਰ ਨਾਲ। 647 465 2800 6474652800। ਤੇ ਜ਼ਿਆਦਾ ਜਾਣਕਾਰੀ ਲਈ ਤੁਸੀਂ jyothayurvedic.com ਤੇ ਵੀ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਜੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਜੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 647 465 2800। ਇਸ ਨੰਬਰ ਤੇ ਤੁਸੀਂ ਆਪਣੀ ਬਿਮਾਰੀ ਦੇ ਇਲਾਜ ਬਾਬਤ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਆਪਾਂ ਰੁਖ ਕਰਦੇ ਹਾਂ ਹੋਰ ਅਹਿਮ ਖਬਰਾਂ ਤੱਕ। ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ। ਕਿਸਾਨੀ ਅੰਦੋਲਨ ਦੇ ਵਿੱਚ ਹਿੱਸਾ ਲੈ ਰਹੇ 3 ਹੋਰ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਦੂਜੇ ਗੇੜ ਦੇ ਅੰਦੋਲਨ ਦੇ ਦੌਰਾਨ ਕਿਸਾਨਾਂ ਦੀਆਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ 11 ਹੋ ਚੁੱਕੀ ਹੈ। ਕਿਸਾਨਾਂ ਦੀਆਂ ਮੌਤਾਂ ਦੀਆਂ ਤਾਜ਼ੀਆਂ ਘਟਨਾਵਾਂ ਦੇ ਵਿੱਚੋਂ 2 ਸ਼ੰਭੂ, 1 ਢਾਬੀ ਗੁੱਜਰਾਂ ਹੱਦ ਤੇ ਵਾਪਰੀ ਹੈ। ਪਤਾ ਲੱਗਿਆ ਕਿ ਸ਼ੰਭੂ ਬਾਰਡਰ ਤੇ ਸਰਗਰਮ 73 ਸਾਲਾ ਬਿਸ਼ਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਖਡੂਰ, ਜ਼ਿਲ੍ਹਾ ਲੁਧਿਆਣਾ ਦੇ ਵੱਡੇ ਧੜਕੇ ਛਾਤੀ ਦੇ ਵਿੱਚ ਉੱਠੇ ਤੇਜ਼ ਦਰਦ ਨੇ ਉਸ ਦੀ ਜਾਨ ਲੈ ਲਈ। ਇਸੇ ਤਰ੍ਹਾਂ 75 ਸਾਲਾ ਬਲਕਾਰ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਤੇੜਾ ਖੁਰਦ, ਜ਼ਿਲ੍ਹਾ ਅੰਮ੍ਰਿਤਸਰ ਦੀ ਵੀ ਮੌਤ ਹੋ ਗਈ। ਕਿਸਾਨ ਆਗੂ ਸਵਰਨ ਸਿੰਘ ਪੰਧੇਰ ਨੇ ਦੱਸਿਆ ਕਿ ਢਾਬੀ ਗੁੱਜਰਾਂ ਬਾਰਡਰ ਵਿਚਲੇ ਮੋਰਚੇ ਦੇ ਵਿੱਚ ਹਿੱਸਾ ਲੈ ਰਹੇ ਇੱਕ ਕਿਸਾਨ ਦੀ ਵੀ ਮੌਤ ਹੋਈ ਹੈ। ਟਹਿਲ ਸਿੰਘ ਪੁੱਤਰ ਰੂਪ ਸਿੰਘ ਨਾਮ ਦਾ 68 ਸਾਲਾ ਕਿਸਾਨ ਥਾਣਾ ਬੋਹਾ ਦੇ ਪਿੰਡ ਰਾਮਨਗਰ ਭੱਠਲ ਦਾ ਰਹਿਣ ਵਾਲਾ ਸੀ। ਇਸੇ ਤਰ੍ਹਾਂ ਜਿਵੇਂ ਆਪਾਂ ਦੱਸਿਆ ਕਿ ਕਿਸਾਨਾਂ ਦੀ ਮੌਤ 11 ਹੋ ਚੁੱਕੀ ਹੈ। 11 ਕਿਸਾਨ ਹੁਣ ਤੱਕ ਕਿਸਾਨ ਅੰਦੋਲਨ ਦੇ ਵਿੱਚ ਆਪਣੀਆਂ ਜਾਨਾਂ ਜਿਹੜੀਆਂ ਨੇ ਗਵਾ ਚੁੱਕੇ ਨੇ। ਇਹਦੇ ਨਾਲ ਨਾਲ ਇੱਕ ਜਿਹੜਾ ਕਿਸਾਨ ਹੈ 22 ਸਾਲਾ ਸ਼ੁਭਕਰਨ ਸਿੰਘ, ਉਸ ਦੀ ਮੌਤ ਹੋਈ ਹੈ ਪੁਲਿਸ ਦੀ ਗੋਲੀ ਦੇ ਨਾਲ। ਉਹ ਸ਼ਹੀਦ ਹੈ ਕਿਸਾਨੀ ਸੰਘਰਸ਼ ਦਾ, ਔਰ ਪੁਲਿਸ ਦੇ ਜ਼ਬਰ ਦੀ ਉਹ ਪ੍ਰਤੀਕ ਹੈ ਕਿ ਇੱਕ ਸਾਡੇ ਨੌਜਵਾਨ ਕਿਸਾਨ ਨੇ ਇਸ ਅੰਦੋਲਨ ਦੇ ਵਿੱਚ ਆਪਣੀ ਜਾਨ ਦਿੱਤੀ ਹੈ। ਪਰ ਦੂਜੇ ਪਾਸੇ ਕੀ ਦੇਖ ਰਹੇ ਹਾਂ ਆਪਾਂ? ਦੂਜੇ ਪਾਸੇ ਸਿਆਸੀ ਸ਼ੋਰ ਹੈ ਪੰਜਾਬ ਦੇ ਵਿੱਚ। ਅਕਾਲੀ ਦਲ ਆਪਣੀਆਂ ਜਿਹੜੀਆਂ ਯਾਤਰਾਵਾਂ ਸੀ ਉਹਨਾਂ ਨੇ ਮਹਿਮਾ ਸਰਜਾ ਤੋਂ ਇੱਕ ਵਾਰ ਫਿਰ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਦੇ ਆਪਦੇ ਲੀਡਰ ਨੇ, ਉਹ ਕਹਿੰਦੇ ਕਿ ਕੋਈ ਕਹਿੰਦਾ ਮੈਂ ਪੰਜਾਬ ਦੀ ਸੇਵਾ ਕਰਨੀ ਚਾਹੁੰਦਾ, ਮੈਂ ਟਿਕਟ ਤੇ ਨਹੀਂ ਲੜਨਾ, ਕੋਈ ਕਹਿੰਦਾ ਜੀ ਸਾਨੂੰ ਟਿਕਟ ਦਿਓ, ਕੋਈ ਕਿਵੇਂ ਕੋਈ ਕਿਵੇਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਆ, ਪਹਿਲਾਂ ਕੈਂਡੀਡੇਟ ਐਲਾਨ ਤੇ ਹੁਣ ਵਿੱਚੋਂ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ 1-2 ਦਾ ਨਾਂ ਵਾਪਸ ਵੀ ਲਿਆ ਜਾ ਰਿਹਾ ਹੈ। ਫਿਰ ਦੂਜੇ ਪਾਸੇ ਜੇ ਭਾਜਪਾ ਦੀ ਗੱਲ ਕਰੀਏ ਤਾਂ ਉਹਦੀਆਂ ਆਪਣੀਆਂ ਦਿੱਕਤਾਂ ਨੇ, ਪੰਜਾਬ ਦੇ ਵਿੱਚ ਉਤਰਨ ਦੇ ਲਈ ਆਪਣੀਆਂ ਪਰੇਸ਼ਾਨੀਆਂ ਨੇ। ਪਰ ਅਸੀਂ ਲੋਕਾਂ ਦੀ ਗੱਲ ਕਦੋਂ ਕਰਾਂਗੇ? ਅਸੀਂ ਜਿਹੜੇ ਸਾਡੀ ਇੱਕ ਬਹੁਤ ਵੱਡੀ ਧਿਰ ਸਮਾਜ ਦੀ, ਜਿਹਦੀ ਆਰਥਿਕਤਾ ਦੇ ਵਿੱਚ ਬਹੁਤ ਵੱਡੀ ਦੇਣ ਹੈ, ਜਿਹਨੇ ਪੰਜਾਬ ਸਮੇਤ ਦੁਨੀਆ ਭਰ ਦੇ ਵਿੱਚ ਭਾਰਤ ਨੂੰ ਠੂਠਾ ਮੰਗਣ ਨਹੀਂ ਦਿੱਤਾ, ਠੂਠਾ ਫੜ ਕੇ ਹੱਥ ਦੇ ਵਿੱਚ ਮੰਗਣ ਨਹੀਂ ਦਿੱਤਾ, ਉਸ ਜਮਾਤ ਦੀ ਅਸੀਂ ਕਦੋਂ ਗੱਲ ਕਰਾਂਗੇ? ਔਰ ਸਾਡੇ ਜਿਹੜੇ ਲੀਡਰ ਨੇ, ਇਹਦਾ ਤੁਸੀਂ ਦੇਖੋ ਕਿ ਜਦੋਂ ਕੋਈ ਕਿਸਾਨ ਸ਼ੁਭ ਕਰਨ ਵੇਲੇ ਜ਼ਰੂਰ ਇਹਨਾਂ ਨੇ ਟਵੀਟ ਕਰਤੇ, ਜ਼ਰੂਰ ਫੇਸਬੁੱਕ ਪੋਸਟਾਂ ਪਾ ਦਿੱਤੀਆਂ ਹੋਣਗੀਆਂ। ਆਮ ਆਦਮੀ ਪਾਰਟੀ ਦੇ ਤਾਂ 92 MLA ਚੋਂ ਮਸਾਂ 10 ਨੇ ਪਾਈਆਂ ਹੋਣਗੀਆਂ। 82 ਨੇ ਤਾਂ ਕੋਈ ਉਹਨਾਂ ਦਾ ਕੋਈ ਪਬਲਿਕ ਓਪੀਨੀਅਨ, ਜਿਵੇਂ ਆਪਾਂ ਗੱਲ ਕਰਦੇ ਹੁੰਦੇ ਆ, ਕੋਈ ਉਹਨਾਂ ਦੀ ਰਾਏ ਨਹੀਂ, ਕੋਈ ਉਹਨਾਂ ਨੇ ਆਪਣੀ ਗੱਲ ਨਹੀਂ ਰੱਖਣੀ, ਕੋਈ ਮੀਡੀਆ ਸਾਹਮਣੇ ਬਾਈਟ ਨਹੀਂ ਦੇਣੀ। ਪਤਾ ਨਹੀਂ ਕਿਉਂ ਇੰਨਾ ਡਰ ਹੈ, ਕਿਉਂ ਇਹ ਦੁਨੀਆ ਦੇ ਵਿੱਚ ਜਿਸ ਤਰੀਕੇ ਨਾਲ ਪਹਿਲਾਂ ਵਿਚਰਦੇ ਸੀ ਨਾ, ਜਦੋਂ ਅਕਾਲੀ ਦਲ ਦੀ ਸਰਕਾਰ ਸੀ, ਬੜੇ ਸਰਗਰਮ ਹੁੰਦੇ ਸੀ, ਕਿਉਂਕਿ ਉਦੋਂ ਮੁੱਖ ਮੰਤਰੀ ਜਿਹੜੇ ਅੱਜ ਭਗਵੰਤ ਮਾਨ ਨੇ, ਇਹ ਉਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀ, ਹਰ ਮਸਲੇ ਤੇ ਐਕਟਿਵ ਰਹਿੰਦੇ ਸੀ, ਹਰ ਗੱਲ ਤੇ ਐਕਟਿਵ। ਆਮ ਆਦਮੀ ਪਾਰਟੀ ਵਾਲੇ ਸਗੋਂ ਵਿਰੋਧੀ ਧਿਰ ਕਾਂਗਰਸ ਸੀ, ਪਰ ਐਕਟਿਵ ਇਹ ਸੀਗੇ। ਉਸ ਤੋਂ ਬਾਅਦ ਕਾਂਗਰਸ ਸੱਤਾ ਦੇ ਵਿੱਚ ਆ ਗਈ,
ਇਹ ਫਿਰ ਵੀ ਚਲੋ ਕਈ ਮਾਮਲਿਆਂ ਦੇ ਵਿੱਚ ਐਕਟਿਵ ਰਹਿੰਦੇ ਸੀ, ਸੜਕਾਂ ਤੇ ਉਤਰਦੇ ਸੀ, ਸਰਕਾਰ ਦਾ ਵਿਰੋਧ ਕਰਦੇ ਸੀ। ਕਈ ਮਾਮਲੇ ਜਿਵੇਂ ਮੰਨ ਲਓ ਬਹਿਬਲ ਕਲਾਂ ਗੋਲੀ ਕਾਂਡ ਆ ਜਾਂ ਬੇਅਦਬੀ ਮਾਮਲੇ ਆ, ਇਹਨਾਂ ਮਾਮਲਿਆਂ ਤੇ ਤਾਂ ਤੁਹਾਨੂੰ ਯਾਦ ਹੋਣਾ ਜਿਹੜੇ ਕੁੰਵਰ ਵਿਜੇ ਪ੍ਰਤਾਪ ਆ ਉਹਨਾਂ ਦੇ ਬਿਆਨਾਂ ਦੀ ਪੈਰਵਾਈ ਤੱਕ ਕਰਦੇ ਸੀ ਇਹ, ਕਿ ਹਾਂਜੀ ਇਹ ਸਹੀ ਕਹਿ ਰਹੇ ਨੇ। ਔਰ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤਾਂ ਅਰਵਿੰਦ ਕੇਜਰੀਵਾਲ ਆਪ ਸ਼ਾਮਲ ਕਰਨ ਆਏ, ਤੇ ਤੁਸੀਂ ਉਸ ਦਿਨ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਸੁਣੋਗੇ ਤਾਂ ਉਹ ਸਾਰੀ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਮਜ਼ਮੂਨ ਹੈ ਉਹ ਇਹੀ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਖਿਲਾਫ ਪੋਲੀਟੀਕਲ ਵੈਂਡੇਟਾ ਹੋਇਆ, ਕੁੰਵਰ ਵਿਜੇ ਪ੍ਰਤਾਪ ਸਿੰਘ ਵਿਕਟਮ ਨੇ, ਤੇ ਇਹਨਾਂ ਦੀ ਗੱਲ ਸੁਣੀ ਨਹੀਂ ਨਾ ਕਾਂਗਰਸ ਨੇ, ਅਕਾਲੀ ਦਲ ਨੇ ਤਾਂ ਕਾਹਦੀ ਸੁਣਨੀ ਸੀ। ਪਰ ਅਕਾਲੀ ਦਲ ਉਦੋਂ ਉਹਨਾਂ ਟਾਈਮਾਂ ਦੇ ਵਿੱਚ ਉਹਨਾਂ ਦੇ ਉੱਤੇ ਦੋਸ਼ ਲਾਉਂਦਾ ਸੀਗਾ ਕਿ ਇਹ ਪੋਲਿਟਿਕਸ ਕਰ ਰਹੇ ਨੇ। ਖੈਰ ਲੋਕਾਂ ਨੇ ਬੜਾ ਹੁੰਗਾਰਾ ਦਿੱਤਾ, ਲੋਕਾਂ ਨੇ ਕਿਹਾ ਕਿ ਇਹ ਤਾਂ ਜੀ ਚਲੋ ਬਹੁਤ ਤਕੜੇ ਅਫਸਰ ਲਿਆਏ ਨੇ, ਔਰ ਲੋਕਾਂ ਨੇ ਉਹਨਾਂ ਨੂੰ ਜਿਤਾ ਵੀ ਦਿੱਤਾ। ਬਾਅਦ ਦੇ ਵਿੱਚ ਅੱਜ ਉਹ ਉਹੀ ਗੱਲ ਕਰ ਰਹੇ ਨੇ, ਪਰ ਅੱਜ ਨਾ ਤਾਂ ਇਹਨਾਂ ਦੀ ਸੁਰ ਉਹਨਾਂ ਦੇ ਨਾਲ ਮਿਲ ਰਹੀ ਹੈ, ਸਗੋਂ ਅਕਾਲੀ ਦਲ ਨੂੰ ਮੌਕਾ ਮਿਲ ਗਿਆ ਕਿ ਜੀ ਇਹਨਾਂ ਦੀ ਗੱਲ ਤਾਂ ਇਹ ਤਾਂ ਸਿਆਸੀ ਹਿੱਤਾਂ ਕਰਕੇ ਆਏ ਸੀਗੇ, ਤੇ ਅੱਜ ਉਹ ਸਿਆਸੀ ਹਿੱਤ ਇਹਨਾਂ ਦੇ ਪੂਰੇ ਹੋ ਰਹੇ ਨੇ, ਉਹ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਨਜ਼ਰ ਆ ਰਹੀਆਂ ਨੇ। ਸੋ ਇਸ ਕਰਕੇ, ਪਰ ਅਸਲ ਦੇ ਵਿੱਚ ਗੱਲ ਕੌਣ ਕਰੂਗਾ? ਇੱਕ ਪਾਸੇ ਤੁਸੀਂ ਦੇਖੋ ਲਦਾਖ ਦੇ ਵਿੱਚ ਉੱਥੇ ਇੱਕ ਬੰਦਾ ਭੁੱਖ ਹੜਤਾਲ ਤੇ ਬੈਠਾ ਹੈ, ਸਾਡੇ ਲੋਕ ਕਿੰਨੀ ਕੁ ਚਰਚਾ ਕਰਦੇ ਨੇ। ਇੱਕ ਪਾਸੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੇ, ਠੀਕ ਹੈ ਤੁਸੀਂ ਉਹਨਾਂ ਨਾਲ ਸਹਿਮਤ ਹੋ ਜਾਂ ਨਾ ਹੋ, ਪਰ ਇਹ ਤਾਂ ਗੱਲ ਕਰੋ ਨਾ ਕਿ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ। ਜਦੋਂ ਕਿਸੇ ਸਟੈਨ ਸਵਾਮੀ ਵਰਗੇ ਬੰਦੇ ਤੇ ਜ਼ੁਲਮ ਹੁੰਦਾ ਹੈ, ਜਾਂ ਕੁਝ ਹੋਰ ਜਿਹੜੇ ਖੱਬੇ ਪੱਖੀ ਧਿਰਾਂ ਦੇ ਨਾਲ ਤੀਸਤਾ ਸੀ ਤਲਵਾੜ ਵਰਗਿਆਂ ਤੇ ਹੁੰਦਾ ਹੈ, ਜਾਂ ਵਰਵਰਾ ਰਾਓ ਵਰਗਿਆਂ ਤੇ ਹੁੰਦਾ ਹੈ, ਜਾਂ ਹੋਰ ਜਿੰਨੇ ਵੀ ਗੌਤਮ ਨਵਲਖੇ ਵਰਗਿਆਂ ਤੇ ਹੁੰਦਾ, ਤੇ ਉਦੋਂ ਲੋਕ ਕਹਿੰਦੇ ਨੇ ਕਿ ਇਹ ਗਲਤ ਹੋ ਰਿਹਾ। ਸਰਕਾਰ ਜੇ ਅਰਬਨ ਨਕਸਲ ਕਿਸੇ ਬੰਦੇ ਨੂੰ ਕਹਿ ਰਹੀ ਹੈ ਤੇ ਗਲਤ ਹੈ, ਏਦਾਂ ਨਹੀਂ ਕਹਿਣਾ ਚਾਹੀਦਾ, ਇਹ ਟੈਗਿੰਗ ਗਲਤ ਹੈ। ਉਹਨਾਂ ਦੇ ਘਰਾਂ ਦੇ ਉੱਤੇ ਹਮਲੇ ਹੁੰਦੇ ਨੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਉਹਨਾਂ ਨੂੰ ਹਿਰਾਸਤਾਂ ਦੇ ਵਿੱਚ ਰੱਖਿਆ ਜਾਂਦਾ, ਤਾਂ ਆਪਾਂ ਕਹਿੰਦੇ ਆ। ਪਰ ਹੁਣ ਜਿਹੜੇ ਲੋਕਾਂ ਦੀ ਹਿਰਾਸਤ ਦੇ ਵਿੱਚ, ਜਿਹੜੇ ਲੋਕਾਂ ਨੂੰ ਖੂਨ ਤੱਕ ਦੀਆਂ ਉਲਟੀਆਂ ਆ ਰਹੀਆਂ ਨੇ, ਕੋਈ ਬੋਲਦਾ ਉਹਨਾਂ ਦੇ ਬਾਰੇ? ਕਿ ਉਹ ਪੰਜਾਬ ਦੇ ਲੋਕ ਨਹੀਂ? ਕਿ ਉਹ ਜਿਹੜਾ ਮੁੱਦਾ ਚੁੱਕ ਰਹੇ ਨੇ ਉਹ ਪੰਜਾਬ ਦਾ ਨਹੀਂ? ਕਿ ਨਸ਼ੇ ਛਡਾਉਣ ਦੇ ਮੁੱਦੇ ਤੋਂ ਪੰਜਾਬੀ ਵਿਕਟਮ ਨਹੀਂਗੇ? ਅਸੀਂ ਕਿੱਥੇ ਕਿਹੜੇ ਪਾਸੇ ਨੂੰ ਜਾ ਰਹੇ ਹਾਂ? ਅਸੀਂ ਤਾਂ ਬਸ ਜਿਹੜਾ ਸਿਆਸੀ ਸ਼ੋਰ ਹੈ ਇਸੇ ਦਰਮਿਆਨ ਅਸੀਂ ਅਲੋਪ ਹੋ ਜਾਂਦੇ ਹਾਂ। ਇਸੇ ਦੇ ਵਿੱਚ ਜਿਵੇਂ ਸਿਆਣੇ ਕਹਿੰਦੇ ਨਾ ਕਿ ਜਦੋਂ ਨਗਾਰੇ ਗੂੰਜਦੇ ਤੇ ਉਦੋਂ ਪੀਪਣੀਆਂ ਦੀਆਂ ਆਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ, ਇਸੇ ਤਰ੍ਹਾਂ ਸਾਡੇ ਨਾਲ ਵੀ ਹੁੰਦਾ ਕਿ ਕਈ ਮੁੱਦੇ, ਕਈ ਮਸਲੇ ਜਿਹੜੇ ਨੇ ਉਹ ਐਡੇ ਕੁ ਵੱਡੇ ਉਹਨਾਂ ਦਾ ਸ਼ੋਰ ਹੋ ਜਾਂਦਾ ਕਿ ਜਿਹੜੇ ਆਮ ਛੋਟੀਆਂ ਪੀਪਣੀਆਂ ਹੁੰਦੀਆਂ ਨੇ, ਜਿਹੜੀਆਂ ਛੋਟੀਆਂ ਆਵਾਜ਼ਾਂ ਹੁੰਦੀਆਂ ਨੇ, ਉਹ ਦਬ ਜਾਂਦੀਆਂ ਨੇ। ਪਰ ਅਜਿਹਾ ਨਹੀਂ ਹੋਣਾ ਚਾਹੀਦਾ, ਇਹ ਬਹੁਤ ਗਲਤ ਆ। ਸਾਡੇ ਕਿਸਾਨ ਉੱਥੇ ਬੈਠੇ ਨੇ, ਉਹ ਆਪਣੇ ਜਾਨਾਂ ਵਾਰ ਰਹੇ ਨੇ। ਤੁਸੀਂ ਦੇਖੋ 73 ਸਾਲਾ, ਕੋਈ 75 ਸਾਲਾ, ਕੋਈ 68 ਸਾਲਾ, ਕੋਈ ਕਈ 85 ਸਾਲ ਦੇ ਵੀ ਕਿਸਾਨ ਨੇ, ਬਜ਼ੁਰਗ ਕਿਸਾਨ ਨੇ, ਉਹ ਕਹਿੰਦੇ ਕਿ ਅਸੀਂ ਘਰੇ ਤਾਂ ਚਲੋ ਕੀ ਕਰਾਂਗੇ, ਅਸੀਂ ਧਰਨੇ ਤੇ ਜਾਂਦੇ ਹਾਂ। ਇਹ ਭਾਵਨਾ ਉਹਨਾਂ ਦੀ ਲੜਨ ਦੀ, ਜੂਝਣ ਦੀ, ਆਪਣੇ ਦੇਸ਼ ਲਈ, ਆਪਣੇ ਖਿੱਤੇ ਦੇ ਲਈ, ਆਪਣੀ ਕੌਮ ਦੇ ਲਈ, ਆਪਣੀ ਕਿਸਾਨੀ ਦੇ ਲਈ। ਪਰ ਕੌਣ ਚਰਚਾ ਕਰਦਾ? ਕੁਛ ਨਹੀਂ। ਅੱਜ ਚੋਣਾਂ ਸ਼ੁਰੂ ਹੋ ਚੁੱਕੀਆਂ ਨੇ, ਫੇਸਬੁੱਕ ਵੇਖ ਲਓ ਭਰੀ ਪਈ ਆ ਪੋਸਟਰਾਂ ਦੇ ਨਾਲ, ਇੰਸਟਾਗ੍ਰਾਮ ਦੇਖ ਲਓ ਭਰੀ ਪਈ ਆ ਪੋਸਟਰਾਂ ਦੇ ਨਾਲ, ਕੋਈ ਹੋਰ ਜਿੰਨੇ ਵੀ ਮੰਚ ਨੇ, ਆ ਸਨੈਪਚੈਟਾਂ, ਇਹ ਜੋ ਵੀ ਜਿੰਨਾ ਵੀ ਕੁਛ ਆ ਆਪਾਂ ਦੇਖਦੇ ਹਾਂ, ਟਿਕਟੋਕ ਹੈ, ਆ ਕਟੀਆਂ ਕੱਟ ਕੇ ਪਾ ਰਹੇ ਨੇ ਲੋਕ। ਪਰ ਜਿਹੜੇ ਲੋਕ ਤੁਹਾਡੀ ਅਸਲ ਰੀੜ੍ਹ ਦੀ ਹੱਡੀ ਨੇ, ਉਹ ਲੋਕ ਆਪਣੀਆਂ ਜਾਨਾਂ ਦੇ ਰਹੇ ਨੇ, ਤੁਸੀਂ ਉਹਨਾਂ ਦੀ ਗੱਲ ਤੱਕ ਨਹੀਂ ਕਰ ਰਹੇ। ਤੇ ਤੁਹਾਡਾ ਮੁੱਖ ਮੰਤਰੀ ਕਹਿੰਦਾ ਰਿਹਾ ਕਿ ਅਸੀਂ ਉਹ ਸਾਲਸੀ, ਅਸੀਂ ਵਿਚੋਲੇ, ਅਸੀਂ ਵਿੱਚ ਬੈਠੇ ਹਾਂ, ਤੇ ਤੁਹਾਡੇ ਹੁੰਦਿਆਂ ਉਹ ਪੰਜਾਬ ਚ ਆ ਕੇ ਗੋਲੀਆਂ ਚਲਾ ਕੇ ਤੋੜ ਭੰਨ ਕਰ ਗਏ। ਕਿੱਥੇ ਹੋ ਤੁਸੀਂ? ਕਿ ਇਕੱਲਾ ਮੀਟਿੰਗਾਂ ਦੇ ਵਿੱਚ ਬੈਠਣਾ ਮੁੱਖ ਮੰਤਰੀ ਦਾ ਕੰਮ ਹੈ? ਕਿ ਇਕੱਲਾ ਅਗਵਾਈ ਕਰਨਾ ਹੀ ਮੁੱਖ ਮੰਤਰੀ ਦਾ ਕੰਮ ਹੈ? ਔਰ ਪਿਛਲੇ ਦਿਨਾਂ ਚ ਤਾਂ ਕਿਸਾਨ ਆਗੂ ਇਹ ਵੀ ਕਹਿ ਰਹੇ ਸੀਗੇ ਕਿ 1-2 ਮੀਟਿੰਗਾਂ ਅਜਿਹੀਆਂ ਵੀ ਸੀਗੀਆਂ ਜਿਨ੍ਹਾਂ ਦੇ ਵਿੱਚ ਇਹ ਉੱਠ ਕੇ ਚਲੇ ਗਏ ਸੀ। ਪਰ ਤੁਸੀਂ ਇਹ ਦੇਖੋ, ਜਿਨ੍ਹਾਂ ਮੀਟਿੰਗਾਂ ਦੇ ਵਿੱਚ ਭਗਵੰਤ ਮਾਨ ਨਹੀਂ ਸੀ ਬਹਿੰਦੇ, ਜਿਨ੍ਹਾਂ ਸਮਿਆਂ ਦੇ ਵਿੱਚ, ਉਦੋਂ ਵੀ ਤਾਂ ਕਿਸਾਨਾਂ ਨੇ ਅੰਦੋਲਨ ਜਿੱਤਿਆ ਹੀ ਹੈ ਨਾ। ਸੋ ਇੱਥੋਂ ਤਾਂ ਇਹ ਵੀ ਪਤਾ ਲੱਗਦਾ ਕਿ ਜੇਕਰ ਪੋਲੀਟੀਕਲ ਲੋਕ ਅਗਵਾਈ ਨਾ ਕਰਨਗੇ, ਜੇਕਰ ਪੋਲੀਟੀਕਲ ਲੋਕ ਨਹੀਂ ਵੀ ਹੋਣਗੇ, ਤਾਂ ਕਿਸਾਨਾਂ 'ਚ ਇੰਨੀ ਕੁ ਮਾਨਸਿਕ ਸਮਰੱਥਾ ਹੈ ਕਿ ਉਹ ਆਪਣੀ ਗੱਲ ਰੱਖ ਸਕਦੇ ਨੇ, ਸਰਕਾਰ ਦੇ ਨਾਲ ਟੇਬਲ ਟਾਕ ਕਰ ਸਕਦੇ ਨੇ, ਸਰਕਾਰ ਦੇ ਮੂਹਰੇ ਆਪਣੀ ਗੱਲ ਰੱਖ ਸਕਦੇ ਨੇ। ਉਹਨੂੰ ਟੇਬਲ ਟਾਕ ਤੇ ਉਹਦੇ ਨਾਲ ਗੱਲ ਹੀ ਨਹੀਂ ਕਰ ਸਕਦੇ, ਬਲਕਿ ਉਹਨਾਂ ਦੇ ਜੋ ਗੱਲਬਾਤ ਕਰਨ ਦੇ ਜਿਹੜੇ ਤੌਰ ਤਰੀਕੇ ਹੈ, ਉਹਨਾਂ ਦੇ ਮੰਤਰੀ, ਉਹਨਾਂ ਦੇ ਬਿਊਰੋਕਰੇਟਸ, ਐਡੇ ਪੜ੍ਹੇ ਲਿਖੇ ਲੋਕ, ਨੀਤੀਆਂ ਘਾੜੇ, ਪਾਲਿਸੀ ਮੇਕਰ, ਉਹਨਾਂ ਦੇ ਦਿਮਾਗਾਂ ਨੂੰ ਜਾਮ ਕਰ ਦਿੰਦੇ ਆ, ਜਾਮ, ਜਦੋਂ ਕਿਸਾਨ ਆਪਣੀ ਗੱਲ ਰੱਖਦੇ ਆ। ਉਹ ਕਹਿੰਦੇ ਕਿ 15 ਲੱਖ ਕਰੋੜ ਸਾਨੂੰ ਕਿੱਥੋਂ ਮਿਲੂਗਾ, ਅਸੀਂ ਕਿੱਥੋਂ ਲੈ ਗਏ 15 ਲੱਖ ਕਰੋੜ ਤੁਹਾਡੀਆਂ ਜਿਣਸਾਂ ਖਰੀਦਣ ਦੇ ਲਈ। ਕਿਸਾਨਾਂ ਨੇ ਫਰੇਮਵਰਕ ਕੀਤਾ, ਕਿਸਾਨਾਂ ਨੇ ਆਪਣਾ ਕੰਮ ਕੀਤਾ, ਇਹਨਾਂ ਨੇ ਸਾਰੀ ਕੈਲਕੂਲੇਸ਼ਨ ਕੀਤੀ। ਉਹਨਾਂ ਨੂੰ ਦੱਸਿਆ ਕਿ ਤੁਹਾਨੂੰ 15 ਲੱਖ ਕਰੋੜ ਨਹੀਂ ਚਾਹੀਦਾ, ਤੁਹਾਨੂੰ 7 ਲੱਖ ਕਰੋੜ ਰੁਪਇਆ ਚਾਹੀਦਾ, ਔਰ ਉਹ ਵੀ 7 ਲੱਖ ਕਰੋੜ ਤੁਸੀਂ ਲਾ ਕੇ ਘਰੇ ਨਹੀਂ ਰੱਖਣਾ, ਇਹ ਜਿਣਸ ਨੂੰ ਵੇਚੋ ਤੁਸੀਂ, ਜਿਵੇਂ ਵਪਾਰੀ ਸਾਡੇ ਤੋਂ ਲੈ ਕੇ ਜਿਣਸ ਵੇਚਦਾ, ਉਵੇਂ ਤੁਸੀਂ ਵਪਾਰ ਕਰ ਲਓ, ਤੁਸੀਂ ਆਪਦੇ ਪੈਸੇ ਪੂਰੇ ਕਰ ਲਓ।
ਆਪਾਂ ਅਕਸਰ ਇਹ ਜ਼ਿਕਰ ਕਰਦੇ ਹੁੰਦੇ ਕਿ ਕਿਸਾਨ ਨਾ, ਜਿਹੜਾ ਕਿਸਾਨ ਆ ਉਹਦੀ ਕੈਲਕੂਲੇਸ਼ਨ ਬਹੁਤ ਤਕੜੀ ਆ। ਇਸ ਮਾਮਲੇ 'ਚ ਉਹਦਾ ਕੋਈ ਸਾਨੀ ਨਹੀਂ। ਉਹ ਜਦੋਂ ਪਾਣੀ ਲਾ ਰਿਹਾ ਹੁੰਦਾ ਕਦੇ ਕਣਕ ਨੂੰ ਜਾਂ ਕਿਸੇ ਨੂੰ ਵੀ, ਉਹ ਕਿਆਰਾ ਵੇਖ ਕੇ ਦੱਸ ਦਿੰਦਾ ਕਿ ਇੰਨਾ ਟਾਈਮ ਪਾਣੀ ਹੋਰ ਰੱਖ ਲਓ, ਪੂਰਾ ਆ ਜਾਊਗਾ ਕਿਆਰਾ। ਪੁੱਛ ਲਿਓ ਕਦੇ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਵਾਹੀ ਕਰਦੇ, ਜਦੋਂ ਆਪਾਂ ਪਹਿਲੀ ਕਣਕ ਨੂੰ ਪਾਣੀ ਲਾਉਣਾ ਨਾ ਤੇ ਉਹਨੂੰ ਕਹਿੰਦੇ ਇੱਧਰ ਮਾਲਵੇ ਦੇ ਵਿੱਚ ਕੋਰ ਲਾਉਣਾ, ਕੋਰ ਭਿਉਣੀ। ਉਹ ਦੇਖ ਕੇ ਦੱਸ ਦਿੰਦਾ ਕਿ 10 ਮਿੰਟਾਂ ਨੂੰ ਮੋਟਰ ਬੰਦ ਕਰਦੀ, ਇੰਜਨ ਬੰਦ ਕਰਦੀ, ਕਿਆਰਾ ਲੱਗ ਜਾਊਗਾ। ਉਹ ਕੰਬਾਈਨ ਵਾਲੇ ਨੂੰ ਦੱਸ ਦਿੰਦਾ ਕਿ ਆਪਾਂ ਇੰਨੇ ਦਿਨਾਂ ਨੂੰ ਝੋਨਾ ਵੱਢਾਂਗੇ, ਇੰਨੇ ਦਿਨਾਂ ਨੂੰ ਕਣਕ ਵੱਢਾਂਗੇ, ਉਦੋਂ ਨੂੰ ਠੀਕ ਹੋ ਜੂਗੀ। ਨਾ ਝੋਨੇ 'ਚ ਨਮੀ ਰਹਿਣੀ ਹੈ ਤੇ ਨਾ ਕਣਕ ਉਦੋਂ ਨੂੰ ਕੁੜਨ ਲੱਗਣੀ ਹੈ, ਉਦੋਂ ਡਿੱਗਣ ਲੱਗਣੀ ਹੈ, ਉਹ ਪੱਕ ਜਾਣੀ ਹੈ। ਉਹ ਮੁੰਜਰਾ ਦੇਖ ਕੇ ਦੱਸ ਦਿੰਦਾ ਕਿ ਝੋਨੇ ਨੂੰ ਹੁਣ ਆਹ ਰੋਗ ਪੈ ਗਿਆ। ਉਹ ਨਰਮੇ ਦੇ ਪੱਤੇ ਦੇਖ ਕੇ ਦੱਸ ਦਿੰਦਾ ਕਿ ਨਰਮੇ ਨੂੰ ਹੁਣ ਆਹ ਬਿਮਾਰੀ ਹੈ। ਉਹ ਸਬਜ਼ੀਆਂ ਦੇ ਡਿੱਗੇ ਕੰਨ ਦੇਖ ਕੇ ਦੱਸ ਦਿੰਦਾ ਪੱਤੇ ਕਿ ਹੁਣ ਆਹ ਚੱਕਰ ਪੈ ਗਿਆ ਤੇ ਆਹ ਸਪਰੇਅ ਕਰਨ ਵਾਲੀ ਹੈ। ਉਹ ਟੈਂਪਰੇਚਰ ਦੱਸ ਦਿੰਦਾ ਹੈ ਕਿ ਜੇਕਰ ਦੁਪਹਿਰੇ ਤੁਰਿਆ ਜਾਂਦਾ, ਮੰਨ ਲਓ ਕੋਈ ਮਾਤੜ ਕਿਸਾਨ ਵੱਟ ਤੇ ਚਰੀ, ਜਵਾਰ, ਬਾਜਰਾ, ਮੱਕੀ, ਜਿਹੜੇ ਆਪਣੇ ਹਰੇ ਪੱਠੇ ਹੁੰਦੇ ਆ ਪਸ਼ੂਆਂ ਵਾਸਤੇ, ਜੇਕਰ ਉਹ ਦੁਪਹਿਰੇ ਮਾੜੇ ਜਿਹੇ ਵੀ, ਤੁਹਾਨੂੰ ਪਤਾ ਮਈ ਜੂਨ ਦੀ ਜਿਹੜੀ ਧੁੱਪ ਹੁੰਦੀ ਹੈ ਬੜੀ ਸਖਤ ਹੁੰਦੀ ਹੈ, ਜੇਕਰ ਮਾੜੇ ਜਿਹੇ ਵੀ ਉਹ ਨਾ ਉਤੋਂ ਕਮਲਾ ਜੇ ਜਾਣ, ਉਹ ਕਹਿੰਦਾ ਯਾਰ ਕੱਲ ਨੂੰ ਪਾਣੀ ਲਾਵਾਂਗੇ, ਪੱਠੇ ਕਮਜ਼ੋਰ ਪਈ ਜਾਂਦੇ। ਆਪਦੀਆਂ ਕੈਲਕੂਲੇਸ਼ਨਾਂ ਨੇ। ਉਸ ਬੰਦੇ ਨੂੰ ਇਹ ਹਰਾਉਣ ਨੂੰ ਫਿਰਦੇ ਆ, ਉਸ ਬੰਦੇ ਨੂੰ ਇਹ ਮਾਰਨ ਨੂੰ ਫਿਰਦੇ ਆ, ਉਸ ਬੰਦੇ ਉੱਤੇ ਜ਼ਬਰ ਕਰ ਰਹੇ ਆ, ਜਿਹੜਾ ਬੰਦਾ ਇਹ ਕਹਿ ਕੇ ਸਾਰ ਦਿੰਦਾ ਕਿ ਚੱਲ ਕੋਈ ਨਹੀਂ ਅਗਲੀ ਵਾਰ ਸਹੀ। ਸੋ ਸਾਡੀਆਂ ਪੋਲੀਟੀਕਲ ਧਿਰਾਂ ਨੂੰ, ਮੈਂ ਕੱਲ ਪਰਸੋਂ ਕਾਂਗਰਸੀਆਂ ਦੇ ਜਿਹੜੇ ਵੱਡੇ ਲੀਡਰ ਇਹਨਾਂ ਦੀਆਂ ਬਾਈਟਾਂ ਸੁਣ ਰਿਹਾ ਸੀਗਾ, ਕਹਿੰਦੇ ਜੀ ਅਸੀਂ ਪੰਜਾਬ ਦੀ ਸੇਵਾ ਕਰਨੀ, ਅਸੀਂ ਤਾਂ ਕਰਕੇ ਐਮਪੀ ਇਲੈਕਸ਼ਨ ਨਹੀਂ ਲੜਦੇ। ਇੱਕ ਐਸੀ ਪੰਜਾਬ ਦੀ ਸੇਵਾ ਜਿਹੜੀ ਲੋਕ ਸਭਾ 'ਚ ਜਾ ਕੇ ਨਹੀਂ ਕੀਤੀ ਜਾ ਸਕਦੀ, ਜਿਹੜੀ ਰਾਜ ਸਭਾ ਦੇ ਵਿੱਚ ਜਾ ਕੇ ਨਹੀਂ ਕੀਤੀ ਜਾ ਸਕਦੀ। ਔਰ ਕਮਾਲ ਦਾ ਤੁਸੀਂ ਦੇਖੋ ਕਿੰਨਾ ਕਮਜ਼ੋਰ ਤਰਕ ਹੈ ਕਿ ਅਸੀਂ ਪੰਜਾਬ ਦੇ ਵਿੱਚ ਸੇਵਾ ਕਰਨੀ ਹੈ, ਇਸ ਕਰਕੇ ਅਸੀਂ ਲੋਕ ਸਭਾ ਨਹੀਂ ਜਾਣਾ ਚਾਹੁੰਦੇ। ਕਿ ਲੋਕ ਸਭਾ ਜਾ ਕੇ ਪੰਜਾਬ ਦੀ ਗੱਲ ਨਹੀਂ ਰੱਖੀ ਜਾ ਸਕਦੀ? ਕਿ ਲੋਕ ਸਭਾ 'ਚ ਜਾ ਕੇ ਪੰਜਾਬ ਦੇ ਮੁੱਦੇ ਨਹੀਂ ਚੁੱਕੇ ਜਾ ਸਕਦੇ? ਜਿਨ੍ਹਾਂ ਨੇ ਚੁੱਕਣੇ ਤਾਂ ਚੁੱਕ ਹੀ ਰਹੇ ਆ ਨਾ। ਤੁਸੀਂ ਕਹਿੰਦੇ ਅਸੀਂ ਐਮਪੀ ਨਹੀਂ ਬਣਨਾ। ਕੈਪਟਨ ਅਮਰਿੰਦਰ ਸਿੰਘ ਐਮਪੀ ਸੀ ਨਾ ਅੰਮ੍ਰਿਤਸਰ ਤੋਂ, ਤੇ ਤੁਹਾਡੀ ਪਾਰਟੀ ਨੇ ਲੜਾਇਆ। ਹੋਰ ਕਿੰਨੇ ਆਗੂ ਨੇ ਜਿਹੜਾ ਹੁਣ ਹਰਿਆਣੇ ਦਾ ਤੁਸੀਂ ਮੁੱਖ ਮੰਤਰੀ ਦੇਖ ਲਓ, ਜਿਹੜਾ ਹੁਣ ਬਣਾਇਆ, ਇਹ ਐਮਪੀ ਹੈ ਤੇ ਅਗਲਿਆਂ ਨੇ ਮੁੱਖ ਮੰਤਰੀ ਬਣਾਤਾ। ਔਰ ਸਾਡੀਆਂ ਕੁਰਸੀਆਂ ਦੀਆਂ ਲਾਲਸਾਵਾਂ, ਸਾਡੇ ਨਿੱਜੀ ਹਿੱਤ ਏਡੇ ਕੁ ਵੱਡੇ ਹੋ ਚੁੱਕੇ ਆ, ਸਾਡੇ ਪੋਲੀਟੀਕਲ ਹਿੱਤ, ਕਿ ਅਸੀਂ ਹੁਣ ਉਹਨਾਂ ਚੀਜ਼ਾਂ ਨੂੰ ਤਰਜੀਹਾਂ ਤੇ ਰੱਖਣੇ ਨਹੀਂ ਚਾਹੁੰਦੇ। ਸਾਨੂੰ ਐ ਹੈ ਜੇਕਰ ਅਸੀਂ ਲੋਕ ਸਭਾ 'ਚ ਚਲੇ ਗਏ, ਜੇਕਰ ਅਸੀਂ ਰਾਜ ਸਭਾ 'ਚ ਚਲੇ ਗਏ, ਇੱਥੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਸਾਡਾ ਜਿਹੜਾ ਹਲਕਾ ਉੱਥੇ ਕੋਈ ਹੋਰ ਕਾਂਗਰਸੀ ਆ ਜਾਊਗਾ, ਨਾ ਕਿਸੇ ਥਾਣੇਦਾਰ ਨੇ ਸਾਡੀ ਗੱਲ ਪੁੱਛਣੀ ਹੈ, ਨਾ ਤਹਿਸੀਲਦਾਰ ਨੇ, ਨਾ ਕਿਸੇ ਪਟਵਾਰੀ ਨੇ, ਨਾ ਕੰਨਗੋ ਨੇ। ਸਾਡੀ ਇੱਥੋਂ ਰੈਲੀਵੈਂਸੀ ਖਤਮ ਹੋ ਜੂਗੀ। ਪਰ ਇਸ ਤਰ੍ਹਾਂ ਨਹੀਂ ਹੁੰਦਾ। ਜੇਕਰ ਤੁਸੀਂ ਪੰਜਾਬ ਦੀ ਗੱਲ ਕਰੋਗੇ, ਉੱਥੇ ਜਾ ਕੇ ਮੁੱਦੇ ਚੁੱਕੋਗੇ, ਜੇਕਰ ਲੋਕਾਂ ਦੀ ਗੱਲ ਕਰੋਗੇ, ਲੋਕਾਂ ਦੇ ਨਾਲ ਖੜੋਗੇ, ਤਾਂ ਲੋਕ ਵੀ ਤੁਹਾਡੇ ਨਾਲ ਖੜਨਗੇ। 4 ਦਿਨ ਟਵਿੱਟਰ ਤੇ ਪੋਸਟਾਂ ਪਾ ਕੇ ਕੀ ਹੋ ਗਿਆ ਕਿ ਮਸਲੇ ਹੱਲ ਕਰਤੇ? ਆਪਾਂ ਠੀਕ ਹੈ, ਸੱਤਾਧਾਰੀਆਂ ਨੂੰ ਤਾਂ ਆਪਾਂ ਜਵਾਬਦੇਹ ਬਣਾਉਣਾ ਹੀ ਹੈ, ਪਰ ਜਿਹੜੇ ਦੂਜੇ ਉਹ ਘੱਟ ਨਹੀਂ ਗੇ। ਜੇ ਤੁਹਾਨੂੰ ਲੱਗੇ ਨਾ ਕਿ ਆਪਾਂ ਮੁੱਖ ਮੰਤਰੀ ਸਾਹਿਬ ਦੀ ਜਵਾਬਦੇਹੀ ਤੈਅ ਕਰੀਏ ਤੇ ਦੂਜਿਆਂ ਨੂੰ ਛੱਡ ਦਈਏ, ਉਹ ਘੱਟ ਨਹੀਂ ਗੇ। ਉਹ ਮੌਕਾ ਪ੍ਰਸਤ ਉਹਨੇ ਹੀ ਹੈ। ਹੁਣ ਸ਼ੁਭ ਕਰਨ ਵਾਰੀ ਤਾਂ ਆ ਗਏ, ਉਹ ਪਿੰਡ ਵੱਲੋਂ ਵੀ ਚਲੇ ਗਏ, ਉੱਥੇ ਮਾਰਚ ਵੀ ਕਰਤਾ। ਕਿ ਹੁਣ ਆਹ ਕਿਸਾਨ ਤੁਹਾਨੂੰ ਨਹੀਂ ਦਿਖਦੇ? ਕਿ ਹੁਣ ਇਹਨਾਂ ਕਿਸਾਨਾਂ ਵਾਰੀ ਮਸਲੇ ਹੱਲ ਹੋ ਗਏ? ਹੁਣ ਕੋਈ ਲੀਡਰ ਦਿਖਦਾ ਤੁਹਾਨੂੰ ਕਾਂਗਰਸ ਦਾ, ਅਕਾਲੀ ਦਲ ਦਾ, ਆਮ ਆਦਮੀ ਪਾਰਟੀ ਦਾ ਬਾਰਡਰ ਤੇ? ਜਸਟ ਇਹ ਸਾਡੀ ਪੋਲੀਟੀਕਲ ਜਿਹੜੀ ਪੋਲਿਟਿਕਸ ਆ ਨਾ, ਸਾਡੀ ਈਵੈਂਟ ਬਣ ਕੇ ਰਹਿ ਚੁੱਕੀ ਹੈ ਕਿ ਕੋਈ ਘਟਨਾ ਘਟੇ, ਉੱਥੇ ਅਸੀਂ ਜਾਈਏ, ਉੱਥੇ ਹਾਜ਼ਰ ਹੋਈਏ, ਮੰਚ ਤਿਆਰ ਹੋਵੇ, ਅਸੀਂ ਜਾ ਕੇ ਬੋਲਣਾ ਹੋਵੇ, ਲੋਕ ਬੈਠੇ ਸੁਣਦੇ ਹੋਣ, ਅਸੀਂ ਆਪਦਾ 20-20 ਮਿੰਟ ਦਾ ਭਾਸ਼ਣ ਲਾਈਏ, ਅਸੀਂ ਬਾਦਲਾਂ ਨੂੰ ਮਾੜੇ ਚੰਗੇ ਕਹੀਏ, ਅਸੀਂ ਭਗਵੰਤ ਮਾਨ ਨੂੰ ਕਹੀਏ, ਅਸੀਂ ਪ੍ਰਤਾਪ ਸਿੰਘ ਬਾਜਵੇ ਨੂੰ ਕਹੀਏ, ਅਸੀਂ ਸੁਨੀਲ ਜਾਖੜ ਨੂੰ 4 ਗਾਲਾਂ ਕੱਢੀਏ, ਅਸੀਂ ਮੋਦੀ ਨੂੰ ਕੱਢੀਏ। ਉਸ ਤੋਂ ਬਾਅਦ ਮੰਚ ਖਤਮ, ਮੇਲਾ ਖਤਮ, ਘਟਨਾ ਘਟ ਗਈ, ਮੌਕਾ ਲੰਘ ਗਿਆ, ਅਸੀਂ ਕਿਸੇ ਹੋਰ ਦੀ ਤਲਾਸ਼ ਤੇ। ਇਹ ਕੋਈ ਪੋਲਿਟਿਕਸ ਨਹੀਂ ਹੈ, ਇਹ ਮੌਕਾ ਪ੍ਰਸਤੀ ਹੈ, ਇਹ ਲੋਕਾਂ ਦੇ ਨਾਲ ਧੋਖਾ ਹੈ, ਲੋਕਾਂ ਦੇ ਨਾਲ ਮਕਾਰੀ ਹੈ। ਪਰ ਕਿਉਂਕਿ ਇਹਨਾਂ ਦਾ ਚੱਲਦਾ, ਇਹਨਾਂ ਦਾ ਸੂਤ ਆ ਰਿਹਾ, ਸੋ ਇਸ ਕਰਕੇ ਇਹਨਾਂ ਨੂੰ ਕੋਈ ਚੱਕਰ ਨਹੀਂ ਗਾ। ਕਿਉਂਕਿ ਹੁਣ ਇਹ ਕਿਸਾਨ ਵਿਚਾਰੇ ਸ਼ਹੀਦ ਹੋਏ ਨੇ, ਆਪਣੀਆਂ ਜਾਨਾਂ ਦਿੱਤੀਆਂ ਨੇ, ਕਿਉਂਕਿ ਇਹ ਕੋਈ ਸੈਲੀਬ੍ਰਿਟੀ ਨਹੀਂ ਸੀਗੇ, ਕਿਉਂਕਿ ਇਹ ਕੋਈ ਤਕੜੇ ਬੁਲਾਰੇ ਨਹੀਂ ਸੀਗੇ, ਇਹਨਾਂ ਦੇ ਟਵਿੱਟਰ ਤੇ ਅਕਾਊਂਟ ਨਹੀਂ ਹੋਣੇ, ਇਹਨਾਂ ਨੂੰ ਟੈਗ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਾਡੀਆਂ ਪੋਲੀਟੀਕਲ ਧਿਰਾਂ ਇਹਨਾਂ ਵੱਲ ਧਿਆਨ ਨਹੀਂ ਦੇ ਰਹੀਆਂ। ਪਰ ਸਾਨੂੰ ਇਹਨਾਂ ਦੀ ਗੱਲ ਕਰਨੀ ਚਾਹੀਦੀ ਹੈ, ਭਾਵੇਂ ਕੋਈ ਲੇਹ ਲਦਾਖ 'ਚ ਆਪਣੇ ਲੋਕਾਂ ਲਈ ਬੈਠਾ ਤੇ ਭਾਵੇਂ ਕੋਈ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ। ਸਾਨੂੰ ਇਹ ਨਹੀਂਗਾ ਪੈਮਾਨਾ ਸਾਡਾ ਹੋਣਾ ਚਾਹੀਦਾ ਕਿ ਇਹ ਤਾਂ ਜੀ ਫਲਾਂ ਵਿਚਾਰਧਾਰਾ ਦਾ, ਇਹ ਕੋਈ ਨਹੀਂ ਆਪੇ ਦੇਖ ਲੈਣਗੇ, ਇਹਨਾਂ ਦਾ ਤਾਂ ਕੰਮ ਹੀ ਰੌਲਾ ਪਾਉਣਾ। ਨਹੀਂ, ਜਿੱਥੇ ਕਿਤੇ ਜ਼ਬਰ ਹੋ ਰਿਹਾ, ਜਿੱਥੇ ਕਿਤੇ ਜ਼ੁਲਮ ਹੋ ਰਿਹਾ, ਸਾਨੂੰ ਉੱਥੇ ਖੜਨਾ ਚਾਹੀਦਾ, ਬਿਨਾਂ ਖਿੱਤਾ ਦੇਖਿਆ, ਬਿਨਾਂ ਧਰਮ ਦੇਖਿਆ, ਬਿਨਾਂ ਵਿਚਾਰਧਾਰਾ ਦੇਖਿਆ। ਸਾਡੇ ਉਹਦੇ ਹੱਕ ਹਕੂਕ ਦੀ ਗੱਲ ਕਰਨੀ ਚਾਹੀਦੀ ਹੈ। ਨਹੀਂ ਤਾਂ ਇਹ ਉਸੇ ਤਰ੍ਹਾਂ ਦਾ ਸਿਸਟਮ ਬਣ ਜਾਊਗਾ ਜਿਸ ਤਰ੍ਹਾਂ ਦਾ ਅੱਜ ਅਸੀਂ ਰੂਸ 'ਚ ਦੇਖ ਰਹੇ ਹਾਂ।
ਅਸੀਂ ਇਹਨੂੰ ਕਿਉਂ ਨਹੀਂ ਬਣਨ ਦੇਣਾ ਚਾਹੁੰਦੇ? ਕਿਉਂਕਿ ਸਾਡੇ ਪੁਰਖਿਆਂ ਨੇ, ਸਾਡੇ ਗੁਰੂ ਸਾਹਿਬਾਨ ਨੇ, ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਇਸ ਧਰਤੀ ਨੂੰ ਲੋਕਾਂ ਦੀ ਧਰਤੀ ਵਾਸਤੇ, ਲੋਕਾਂ ਵਾਸਤੇ ਬਚਾ ਕੇ ਰੱਖਿਆ, ਆਪਣੀਆਂ ਕੁਰਬਾਨੀਆਂ ਦੇ ਨਾਲ ਸਿੰਜਿਆ ਹੋਇਆ। ਉਹਨਾਂ ਨੇ ਆਪਣੇ ਹਰ ਸ਼ਬਦ ਦੇ ਵਿੱਚ ਲੋਕਾਂ ਦੀ ਗੱਲ ਕੀਤੀ ਹੈ, ਲੋਕਾਈ ਦੀ ਗੱਲ ਕੀਤੀ ਹੈ, ਔਰ ਉਹਨਾਂ ਦੇ ਸਿੰਜਣ ਦੇ ਨਾਲ, ਉਹਨਾਂ ਦੇ ਤਪ ਦੇ ਨਾਲ, ਉਹਨਾਂ ਦੀਆਂ ਕੁਰਬਾਨੀਆਂ ਦੇ ਨਾਲ ਇਹ ਧਰਤੀ ਆਬਾਦ ਹੈ। ਇਸ ਕਰਕੇ ਇੱਥੇ ਹਲੇ ਵੀ ਮਨੁੱਖਤਾ ਦਾ ਕਣ ਹੈਗਾ। ਅੱਜ ਵੀ ਤੁਸੀਂ ਦੇਖੋ ਕਿ ਉੱਥੇ ਲੰਗਰਾਂ ਦੀ ਕੋਈ ਤੋੜ ਨਹੀਂ ਹੈ, ਉੱਥੇ ਕੋਈ ਇਲਾਜ ਦੀ ਤੋੜ ਨਹੀਂ ਹੈ, ਉੱਥੇ ਕੋਈ ਹੋਰ ਚੀਜ਼ਾਂ ਦੀ ਤੋੜ ਨਹੀਂ ਹੈ। ਇਹ ਚਾਹੇ ਲੋਕ ਜਾ ਕੇ ਦਿੱਲੀ ਬਹਿ ਜਾਣ, ਉੱਥੇ ਵੀ ਕੋਈ ਨਹੀਂ ਰਹਿਣਾ, ਕਿਉਂਕਿ ਉਹ ਜਿਹੜਾ ਇੱਕ ਆਸ਼ਾ ਹੈ ਧਾਰਮਿਕ ਤੌਰ ਤੇ, ਇੱਕ ਉਪਦੇਸ਼ ਹੈ, ਇੱਕ ਜਿਹੜਾ ਵਰਦਾਨ ਹੈ ਇਸ ਧਰਤੀ ਨੂੰ, ਇਸ ਪਾਣੀ ਨੂੰ, ਇਸ ਮਿੱਟੀ ਨੂੰ, ਉਹ ਨਾਲ ਚੱਲਦਾ ਹਮੇਸ਼ਾ, ਔਰ ਆਪਾਂ ਦੇਖਿਆ ਨਾਲ ਚੱਲਦੇ ਹੋਏ। ਖੈਰ, ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣੀਆਂ ਜਾਣਕਾਰੀਆਂ, ਇਹਦੇ ਨਾਲ ਰੂਸ ਦੇ ਇਲੈਕਸ਼ਨਸ ਦੇ ਬਾਰੇ ਵੀ ਕੁਝ ਖਾਸ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।